ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ। ਸਾਡੇ ਨਾਲ ਖਬਰ 'ਤੇ ਨਜ਼ਰ ਇਸ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰੂਸਰੀਆ ਜੀ ਜੁੜਦੇ ਨੇ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੇ ਇਸ ਪ੍ਰੋਗਰਾਮ ਦੇ ਸਪੋਂਸਰਸ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ ਜੀ 408 272 2500 ਅਤੇ ਕ੍ਰਿਸ਼ਨ ਧਨੋਠਾ ਜੀ ਯੂਬਾ ਸਿਟੀ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੌਲ ਜੀ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਜੀ ਯੂਨੀਅਨ ਸਿਟੀ ਤੋਂ, GN ਲਿਊਬ ਐਂਡ ਟਰੱਕ ਵਾਸ਼ ਆਇਲ ਚੇਂਜ ਏਅਰ ਬ੍ਰੇਕ ਨਿੰਮਾ ਜੀ, ਨਵੇਂ ਪੁਰਾਣੇ ਟਾਇਰ ਸੈਂਟਾ ਨੀਲਾ ਐਂਡ ਮਡੇਰਾ। ਇਹਨਾਂ ਦਾ ਨੰਬਰ ਹੈ ਜੀ 209 277 0113। ਸ਼ਿਕਾਗੋ ਪੀਜ਼ਾ ਵਿਦ ਅ ਟਵਿਸਟ, ਇੱਥੋਂ ਤੁਸੀਂ ਹਰ ਤਰ੍ਹਾਂ ਦੇ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ੇ ਔਡਰ ਕਰ ਸਕਦੇ ਹੋ ਜੀ। ਅਤੇ ਪੀਜ਼ਾ ਔਡਰ ਕਰਨ ਲਈ ਇਹਨਾਂ ਦੀ ਵੈਬਸਾਈਟ 'ਤੇ ਵੀ ਜਾ ਸਕਦੇ ਹੋ www.chicagopizzatwist.com। ਅਤੇ ਕੰਗ ਟਰਾਂਸਪੋਰਟ, ਜਿਨ੍ਹਾਂ ਨੂੰ ਲੋਕਲ ਡਰਾਈਵਰ ਮਿਡਵੈਸਟ ਤੋਂ ਵਾਸ਼ਿੰਗਟਨ ਤੱਕ ਦੇ ਚਾਹੀਦੇ ਨੇ ਜੀ। ਟ੍ਰੇਲਰ ਰੈਂਟ 45 ਸੈਂਟ ਤੋਂ 60 ਸੈਂਟ ਜਿਹੜਾ ਰੇਟ ਹੈ ਜੀ। ਸਨੀ ਕੰਗ ਜੀ ਨੂੰ ਕਾਲ ਕਰ ਸਕਦੇ ਹੋ 530 301 99 29 'ਤੇ। ਅਤੇ ਮਿੰਟੂ ਜੀ, ਜੇ ਆਪਾਂ ਖਬਰਾਂ ਵੱਲ ਨਜ਼ਰ ਮਾਰੀਏ ਤਾਂ ਸਭ ਤੋਂ ਪਹਿਲੀ ਖਬਰ, ਕਸੂਤਾ ਫਸ ਗਿਆ ਗਗੋਈ, ਕੋਰਟ ਆਫ ਇਨਕੁਆਇਰੀ ਦੇ ਹੁਕਮ। ਬਿਲਕੁਲ, ਕਸੂਤਾ ਫਸ ਗਿਆ ਗਗੋਈ ਤੇ ਪੇਸ਼ ਨਾ ਚੱਲੇ ਕੋਈ। ਇਹ ਗਗੋਈ ਉਹੀ ਗਗੋਈ ਆ ਜਿਹਨੂੰ ਮੇਜਰ ਗਗੋਈ ਕਹਿੰਦੇ ਆ। ਚਰਚਾ ਦੇ ਵਿੱਚ ਉਦੋਂ ਆਇਆ ਸੀਗਾ ਜਦੋਂ ਇਹਨੇ ਜੀਤ ਦੇ ਮੂਹਰੇ ਇੱਕ ਕਸ਼ਮੀਰੀ ਨੌਜਵਾਨ ਬਣ ਲਿਆ ਸੀਗਾ। ਉਸ ਤੋਂ ਬਾਅਦ ਬੜੀ ਚਰਚਾ ਚੱਲੀ ਸੀ, ਕੌਮਾਂਤਰੀ ਮੀਡੀਆ ਦੇ ਵਿੱਚ ਵੀ ਉਸ ਖਬਰ ਨੂੰ ਜਗ੍ਹਾ ਮਿਲੀ, ਬੜੀ ਆਲੋਚਨਾ ਵੀ ਹੋਈ ਸੀ ਇਹਦੀ। ਪਰ ਉਸ ਸਮੇਂ ਇਹਦਾ ਸਨਮਾਨ ਕੀਤਾ ਗਿਆ ਸੀਗਾ ਕਿ ਗਗੋਈ ਬੜਾ ਟੈਲੈਂਟਡ ਅਫਸਰ ਆ। ਖੈਰ, ਉਸ ਤੋਂ ਬਾਅਦ ਹੁਣ ਜਿਹੜਾ ਇਹਦਾ ਨਵਾਂ ਵਿਵਾਦ ਉਪਜਿਆ ਉਹ ਇਸ ਤਰ੍ਹਾਂ ਆ ਕਿ ਥੋੜੇ ਦਿਨ ਪਹਿਲਾਂ ਇਹ ਇੱਕ ਲੜਕੀ ਨਾਲ ਇੱਕ ਹੋਟਲ ਦੇ ਵਿੱਚ ਜਾਣ ਦਾ ਯਤਨ ਕਰਦਾ ਪਿਆ ਸੀ। ਉਹਨਾਂ ਨੇ ਜਦੋਂ ਰੋਕਿਆ ਤੇ ਇਹਨਾਂ ਨੇ ਅੱਗੋਂ ਕੁੱਟਮਾਰ ਕੀਤੀ ਉਸ ਹੋਟਲ ਪ੍ਰਬੰਧਨ ਦੀ। ਬਾਅਦ ਦੇ ਵਿੱਚ ਉਹਨਾਂ ਨੇ ਪੁਲਿਸ ਸੱਦ ਲਈ, ਪੁਲਿਸ ਸੱਦ ਕੇ ਹਵਾਲੇ ਕਰ ਦਿੱਤਾ। ਖੈਰ, ਹੁਣ ਜਦੋਂ ਰੌਲਾ ਪੈ ਗਿਆ ਤੇ ਫਿਰ ਪੁਲਿਸ ਨੇ ਪੜਤਾਲ ਕਰਨ ਤੋਂ ਬਾਅਦ ਇਹਨੂੰ ਵਾਪਸ ਆਰਮੀ ਦੇ ਹਵਾਲੇ ਤੇ ਕਰ ਦਿੱਤਾ। ਹੁਣ ਕੱਲ ਜਿਹੜਾ ਆਰਮੀ ਚੀਫ ਸੀਗਾ ਉਹਨੇ ਬੜੇ ਸਖਤ ਲਹਿਜੇ 'ਚ ਕਿਹਾ ਕਿ ਜੇ ਗਗੋਈ ਦੋਸ਼ੀ ਪਾਇਆ ਗਿਆ ਤੈਨੂੰ ਬਖਸ਼ਣਾ ਕੋਈ ਨਹੀਂ, ਅਸੀਂ ਇਹਨੂੰ ਇਹੋ ਜਿਹੀ ਸਜ਼ਾ ਦਿਆਂਗੇ ਕਿ ਸਜ਼ਾ ਮਸਾਲੀ ਹੋਊਗੀ। ਹੁਣ ਗਗੋਈ ਬਾਰੇ ਕਈ ਤਰ੍ਹਾਂ ਦੀਆਂ ਸੂਚਨਾਵਾਂ ਜਿਹੜੀਆਂ ਉਹ ਮੀਡੀਆ ਰਾਹੀਂ ਮਿਲਦੀਆਂ ਪਈਆਂ, ਬੜੇ ਅਜੀਬੋ ਗਰੀਬ ਜਿਹੇ ਖੁਲਾਸੇ ਹੋਣ ਰਹੇ ਆ ਕਿ ਅਸਲ ਦੇ ਵਿੱਚ ਗਗੋਈ ਸੀਗਾ ਜਿਹੜਾ ਇਹ ਆਪਣੀ ਯੂਨਿਟ ਤੋਂ ਬਾਹਰ ਜਾ ਹੀ ਨਹੀਂ ਸੀ ਸਕਦਾ, ਕਿਉਂਕਿ ਇਹ ਕਹਿੰਦਾ ਜੀ ਕਿ ਮੈਂ ਆਪਣੇ ਕਿਸੇ ਸੋਰਸ ਕੋਲੇ ਗਿਆ ਸੀਗਾ। ਤਾਂ ਇਹ ਸੁਣਨ ਦੇ ਵਿੱਚ ਆ ਰਿਹਾ ਕਿ ਜਦੋਂ ਹੋਟਲ ਦੇ ਵਿੱਚ ਗਏ ਤਾਂ ਜਿਹੜਾ ਇਹਦਾ ਇੱਕ ਡਰਾਈਵਰ ਸੀ ਉਹ ਵੀ ਨਾਲ ਆ। ਤੇ ਇੱਥੇ ਕਈ ਸਵਾਲ ਹੁਣ ਖੜੇ ਹੁੰਦੇ ਪਏ ਆ ਕਿ ਸੋਰਸ ਨੂੰ ਜੇ ਮਿਲ ਜਾਣਾ ਸੀਗਾ ਤੇ ਡਰਾਈਵਰ ਨੂੰ ਨਾਲ ਲੈ ਕੇ ਜਾਣਾ ਸੀ। ਔਰ ਦੂਜੀ ਗੱਲ ਹੈ ਕਿ ਇੱਦਾਂ ਜਾ ਨਹੀਂ ਸਕਦੇ ਕਿਉਂਕਿ ਖੁਫੀਆ ਵਿਭਾਗ ਆਰਮੀ ਦਾ ਹੁੰਦਾ, ਮੁਖਬਰ ਤੋਂ ਸੂਚਨਾ ਲੈਣੀ ਹੈ ਜਾਂ ਕਿਸੇ ਸੋਰਸ ਦੇ ਨਾਲ ਕੋਈ ਮੇਲ ਮਿਲਾਪ ਕਰਨਾ, ਇਹ ਉਹਨਾਂ ਦਾ ਕੰਮ ਹੈ। ਦੂਜੀ ਚੀਜ਼ ਇਹ ਹੈ ਕਿ ਯੂਨਿਟ ਤੋਂ ਬਾਹਰ ਜਾ ਹੀ ਨਹੀਂ ਸੀ ਸਕਦਾ ਬਿਨਾਂ ਦੱਸੇ ਤੋਂ, ਬਿਨਾਂ ਸੂਚਿਤ ਕੀਤੇ ਤੋਂ, ਕਿਉਂਕਿ ਅਸਲ ਦੇ ਵਿੱਚ ਇਹ ਕੰਬੈਂਟ ਅਧਿਕਾਰੀ ਆ। ਔਰ ਜਿਹੜੇ ਇਸ ਤਰ੍ਹਾਂ ਦੇ ਅਧਿਕਾਰੀ ਹੁੰਦੇ ਆ, ਖਾਸ ਤੌਰ ਤੇ ਅੱਤਵਾਦ ਰੋਕੂ ਮੁਹਿੰਮਾਂ 'ਚ ਜਿਹੜੇ ਸਰਗਰਮ ਰਹਿੰਦੇ ਆ, ਲੜਾਕੂ ਕਿਹਾ ਜਾਂਦਾ ਜਿਹਨਾਂ ਨੂੰ, ਤਾਂ ਉਹ ਲੋਕ ਇਸ ਤਰ੍ਹਾਂ ਆਪਣੀ ਯੂਨਿਟ 'ਚੋਂ ਬਾਹਰ ਨਹੀਂ ਜਾ ਸਕਦੇ। ਔਰ ਖਾਸ ਤੌਰ ਤੇ ਕਦੇ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਸਾਦੀ ਵਰਦੀ 'ਚ ਜਾਣ। ਪਰ CCTV ਫੁਟੇਜ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਗਗੋਈ ਹੈ ਜਿਹੜਾ ਉਹ ਵਰਦੀ ਤੋਂ ਬਿਨਾਂ ਸਾਦੇ ਕੱਪੜਿਆਂ 'ਚ ਹੋਟਲ 'ਚ ਉੱਥੇ ਦਾਖਲ ਹੁੰਦਾ ਪਿਆ। ਖੈਰ, ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਪਈਆਂ। ਹਾਲ ਦੀ ਘੜੀ ਜਿਹੜੀ ਕੁੜੀ ਆ ਉਹ ਵੀ ਸਾਹਮਣੇ ਆਈ, ਉਹ ਕਹਿੰਦੀ ਹੈ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਮੇਜਰ ਨਾਲ ਗਈ ਸੀਗੀ। ਪਰ ਉਹਦੀ ਜਿਹੜੀ ਮਾਂ ਆ ਉਹ ਕਹਿੰਦੀ ਹੈ ਕਿ 2 ਦਫਾ ਇਹ ਸਾਡੇ ਘਰ ਵੀ ਰੇਡ ਮਾਰ ਚੁੱਕਾ ਔਰ 1 ਦਫਾ ਤੇ ਮੈਂ ਬੇਹੋਸ਼ ਹੋ ਗਈ ਸੀ। ਹੁਣ ਪੁਲਿਸ ਕਹਿੰਦੀ ਆ ਕਿ ਬਾਲਗ ਆ ਕੁੜੀ, ਪਰ ਕੁਛ ਮੀਡੀਆ ਰਿਪੋਰਟਾਂ ਕਹਿੰਦੀਆਂ ਕਿ ਕੁੜੀ ਦੀ ਜਿਹੜੀ ਏਜ ਆ, ਕੁੜੀ ਦੀ ਉਮਰ ਹੈ ਜਿਹੜੀ ਉਹ ਨਾਬਾਲਗ ਵਾਲੀ ਆ। ਉਹਦੇ ਆਧਾਰ ਕਾਰਡ ਦੇ ਮੁਤਾਬਕ ਔਰ ਉਹਦੇ ਸਕੂਲੀ ਸਰਟੀਫਿਕੇਟ ਦੇ ਮੁਤਾਬਕ ਕੁੜੀ ਹੈ ਜਿਹੜੀ ਮਾਈਨਰ ਆ। ਸੋ ਕਾਫੀ ਉਲਝ ਗਿਆ ਮਾਮਲਾ। ਜਿਵੇਂ ਕਹਿ ਸਕਦੇ ਹੋ, ਸਿੱਧੂ ਆਂਦਾ ਸੀਗਾ ਫਸ ਗਈ ਜਾਣ ਸਕਣ ਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ, ਕਿਉਂਕਿ ਕਈ ਨੇਮ ਕਾਇਦੇ ਜਿਹੜੇ ਆ ਉਹ ਗਗੋਈ ਨੇ ਸਿੱਕੇ ਤੇ ਟੰਗੇ ਆ। ਬੇਸ਼ੱਕ ਲੜਕੀ ਦੀ ਸਹਿਮਤੀ ਹੋਵੇ ਜਾਣ ਆਉਣ ਬਾਰੇ ਜਾਂ ਕੋਈ ਵੀ ਇਹ ਸਫਾਈ ਦੇ ਜਾਵੇ, ਪਰ ਜਿਸ ਤਰ੍ਹਾਂ ਇਹਨੇ ਯੂਨਿਟ ਛੱਡੀ ਆ ਬਿਨਾਂ ਸੂਚਿਤ ਕੀਤੇ ਤੋਂ, ਫਿਰ ਇਹ ਸਿਵਲ ਡਰੈਸ ਦੇ ਵਿੱਚ ਗਿਆ, ਫਿਰ ਜਾ ਕੇ ਇੱਕ ਸਿਵਿਲੀਅਨ ਦੇ ਨਾਲ ਇਸ ਤਰ੍ਹਾਂ ਇਹਨੇ ਮੁਲਾਕਾਤ ਕੀਤੀ ਆ, ਫਿਰ ਇਸ ਤੋਂ ਇਲਾਵਾ ਕੁੱਟਮਾਰ ਕੀਤੀ ਹੈ ਜਿਸ ਤਰੀਕੇ ਦੇ ਨਾਲ। ਤਾਂ ਕਈ ਚੀਜ਼ਾਂ ਨੇ ਜਿਹੜੀਆਂ ਗਗੋਈ ਦੇ ਉਲਝ ਜਾਂਦੀਆਂ ਪਈਆਂ।
ਇਸ ਤੋਂ ਹੀ ਤਾਂ ਹੀ ਕਿਹਾ ਜਾ ਰਿਹਾ ਕਿ ਗਗੋਈ ਕਸੂਤਾ ਫਸਿਆ ਪਿਆ। ਜੀ ਜੀ, ਤੇ ਅਗਲੀ ਖਬਰ ਆਪਾਂ ਨਜ਼ਰ ਮਾਰੀਏ। ਕੱਚੇ ਤੇਲ ਦੀਆਂ ਕੀਮਤਾਂ 'ਚ ਕਟੌਤੀ ਹੋਈ, ਲੋਕਾਂ ਨੂੰ ਆਸ ਦੀ ਕਿਰਨ ਜਾਏਗੀ। ਦੇਖੋ, ਇੱਥੇ ਤੇਲ ਦੇ ਵਿੱਚ ਅੱਗ ਲੱਗੀ ਪਈ ਆ ਤੇ ਧੂੰਆਂ ਲੋਕਾਂ ਚੋਂ ਨਿਕਲਦਾ ਪਿਆ, ਕਿਉਂਕਿ ਜਿੱਦਾਂ ਹੀ ਕੱਚੇ ਤੇਲ ਦੀਆਂ ਕੀਮਤਾਂ ਵੱਧਦੀਆਂ ਨੇ ਬਾਜ਼ਾਰ ਦੇ ਵਿੱਚ, ਖਾਸ ਤੌਰ ਤੇ ਕੌਮਾਂਤਰੀ ਬਾਜ਼ਾਰ ਦੇ ਵਿੱਚ, ਤਾਂ ਇੰਡੀਆ ਦੇ ਵਿੱਚ ਤੇਲ 'ਚ ਬਹੁਤ ਜ਼ਿਆਦਾ ਇਨਕਰੀਜ਼ਮੈਂਟ ਦੇਖਣ ਨੂੰ ਮਿਲਦੀ ਆ। ਉਹਦਾ ਕਾਰਨ ਇਹ ਆ ਕਿ ਇੰਡੀਆ ਜਿਹੜਾ ਉਹ ਆਪਣਾ ਤੇਲ 80% ਹੈ ਜਿਹੜਾ ਉਹ ਇੰਪੋਰਟ ਕਰਦਾ, ਔਰ ਖਾਸ ਤੌਰ ਤੇ ਓਪੇਕ ਕੰਟਰੀਆਂ ਦਾ ਇੱਕ ਗਰੁੱਪ ਆ ਜੋ ਇਹ ਸਾਰੀ ਸਪਲਾਈ ਕਰਦਾ। ਉਹ ਜਦੋਂ ਏਕਾ ਕਰ ਲੈਂਦੇ ਆ, ਆਪਣੀ ਸਪਲਾਈ ਘਟਾ ਦਿੰਦੇ ਆ, ਉਦੋਂ ਇੰਡੀਆ ਲਈ ਬੜੀ ਮੁਸ਼ਕਿਲ ਖੜੀ ਹੋ ਜਾਂਦੀ ਆ। ਖੈਰ, ਇਹ ਦੌਰ ਵੀ ਵੇਖਿਆ ਹੋਣਾ ਆਪਾਂ ਪਿੱਛੇ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ $37 ਪ੍ਰਤੀ ਬੈਰਲ ਤੇ ਵੀ ਆ ਗਈਆਂ ਸੀਗੀਆਂ। ਹੁਣ ਬਾਅਦ ਦੇ ਵਿੱਚ ਹੋਇਆ ਕਿ ਓਪੇਕ ਕੰਟਰੀਆਂ ਜਿਹੜੀਆਂ ਉਹਨਾਂ ਨੇ ਆਪਸੀ ਰਜ਼ਾਮੰਦੀ ਕਰਕੇ ਸਪਲਾਈ ਘੱਟ ਕੀਤੀ। ਉਸ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਵਧੀਆਂ। ਉਹਦਾ ਨਤੀਜਾ ਇਹ ਨਿਕਲਿਆ ਕਿ ਅੱਜ ਇੰਡੀਆ ਦੇ ਵਿੱਚ 85 ਰੁਪਏ ਨੂੰ ਪੈਟਰੋਲ ਹੋ ਗਿਆ। ਹੁਣ ਇੱਥੇ ਬਹੁਤ ਹਾਹਾਕਾਰ ਮਚੀ ਪਈ ਹੈ। ਇੱਥੋਂ ਤੱਕ ਦੱਸਦੇ ਆ ਕਿ ਇੱਕ ਸਕੂਟਰ ਵਾਲਾ ਗਿਆ ਤੇਲ ਪਾਉਣ ਗਿਆ ਤੇ ਉਹ ਕਹਿੰਦਾ ਕਿ 10 ਦਾ ਤੇਲ ਪਾ ਦੇ। ਪੰਪ ਵਾਲਾ ਕਰਿੰਦਾ ਕਹਿੰਦਾ ਕਿ 10 ਦਾ ਕੀ ਪਾਵਾਂ, ਉਹ ਕਹਿੰਦਾ ਪਾਉਣ ਦੀ ਲੋੜ ਹੀ ਨਹੀਂ, ਉੱਤੇ ਛਿੜਕ ਦੇ, ਮੈਂ ਅੱਗ ਲਾ ਦਿੰਦਾ ਇਹਨੂੰ। ਸੋ ਇਸ ਤਰ੍ਹਾਂ ਦੇ ਚੁਟਕਲੇ ਵੀ ਬਣੇ, ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ। ਪਰ ਹੁਣ ਚੰਗੀ ਖਬਰ ਇੰਡੀਅਨ ਲੋਕਾਂ ਲਈ ਇਹ ਆ ਕਿ ਕੱਚੇ ਤੇਲ ਦੀਆਂ ਕੀਮਤਾਂ, ਜਿਹਨੂੰ ਆਪਾਂ ਕਰੂਡ ਆਇਲ ਕਹਿੰਦੇ ਆ, ਉਹਦੀਆਂ 2% ਕੀਮਤਾਂ ਜਿਹੜੀਆਂ ਉਹ ਡਿੱਗ ਪਈਆਂ। ਜਿਹੜਾ ਕੱਚਾ ਤੇਲ $80 ਪ੍ਰਤੀ ਬੈਰਲ ਸੀਗਾ ਉਹ $77 ਤੇ ਆ ਗਿਆ, ਯਾਨੀ $3 ਸਿੱਧਾ ਡਿੱਗ ਪਿਆ। ਇਹਦਾ ਇੰਡੀਆ ਦੇ ਬਾਜ਼ਾਰ ਤੇ ਬਹੁਤ ਵਧੀਆ ਅਸਰ ਪੈ ਜਾਣਾ। ਦੂਜੀ ਚੀਜ਼ ਇਹ ਆ ਕਿ ਜਿਹੜਾ ਰੁਪਈਆ ਡਾਲਰ ਦੇ ਮੁਕਾਬਲੇ 56 ਪੈਸੇ ਮਜ਼ਬੂਤ ਹੋਇਆ, ਇਹ ਵੀ ਇੱਕ ਵਾਧਾ ਹੈ। ਸੋ ਹੁਣ ਇਸ ਵਾਧੇ ਨੂੰ ਗਾਹਕ ਤੱਕ ਕਦੋਂ ਫਾਇਦੇ ਦੇ ਰੂਪ 'ਚ ਪਹੁੰਚਾਇਆ ਜਾਂਦਾ, ਇਹ ਵੇਖਣਾ ਹੋਊਗਾ, ਕਿਉਂਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਵੱਧਦੀਆਂ ਨੇ ਤਾਂ ਯਕਦਮ ਗਾਹਕ ਤੇ ਬੋਝ ਪੈ ਜਾਂਦਾ। ਹੁਣ ਜਦੋਂ ਰਾਹਤ ਦੇਣ ਦਾ ਮੌਕਾ ਆਉਂਦਾ ਕਿ ਕੱਚੇ ਤੇਲ ਦੀਆਂ ਕੀਮਤਾਂ ਘਟ ਗਈਆਂ, ਹੁਣ ਇਹ ਵੇਖਣਾ ਜ਼ਰੂਰੀ ਹੋਊਗਾ ਕਿ ਵਿੱਚ ਕਿੰਨੇ ਦਿਨ ਲਾਉਂਦੇ ਆ, ਕਿਉਂਕਿ ਇਹ ਜਿਹੜੇ ਦਿਨ ਆ ਇਹ ਫਿਰ ਇਹ ਮੁਨਾਫਾ ਜਿਹੜਾ ਉਹ ਫਾਲਤੂ ਦਾ ਕੱਟ ਲੈਂਦੇ ਆ। ਜਿੱਦਾਂ ਅੱਗੇ ਇਹਨਾਂ ਨੇ ਕੀਤਾ ਸੀਗਾ ਕਿ ਕੱਚੇ ਤੇਲ ਦੀਆਂ ਕੀਮਤਾਂ $40 ਤੇ ਆ ਗਈਆਂ, ਉਦੋਂ ਵੀ ਇਹਨਾਂ ਨੇ ਆਪਣਾ ਗੱਲਾ ਇਸ ਤਰੀਕੇ ਨਾਲ ਭਰਿਆ ਕਿ ਐਕਸਾਈਜ਼ ਡਿਊਟੀ ਹੈ ਜਿਹੜੀ ਉਹ ਮੋਦੀ ਸਾਹਿਬ ਨੇ 14 ਮਹੀਨਿਆਂ 'ਚ ਮੇਰੇ ਖਿਆਲ ਦੇ ਨਾਲ 9 ਵਾਰੀ ਵਧਾ ਦਿੱਤੀ ਸੀਗੀ। ਤਾਂ ਇਸ ਤਰ੍ਹਾਂ ਹੀ ਇਹ ਕਰਦੇ ਆ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ 'ਚ ਘਟਦੀਆਂ ਤਾਂ ਤੁਰੰਤ ਗਾਹਕ ਤੱਕ ਇਹ ਲਾਭ ਨਹੀਂ ਪਹੁੰਚਾਉਂਦੇ, ਜਾਂ ਪਹੁੰਚਾਇਆ ਜਾਣਾ ਲਾਜ਼ਮੀ ਹੈ। ਹੁਣ ਦੇਖਦੇ ਹਾਂ ਕਿ ਇਹ ਮਿਲੇਗੀ। ਇੱਥੇ ਹਾਲ ਦੀ ਘੜੀ ਤੇ ਲੋਕਾਂ ਤੇ ਤੇਲ ਨੇ ਆਫਤ ਲਿਆਂਦੀ ਹੋਈ ਆ। ਜੀ, ਤੇ ਅਗਲੀ ਖਬਰ ਜੀ, ਮੁਸਲਿਮ ਨੌਜਵਾਨ ਨੂੰ ਬਚਾਉਣ ਵਾਲੇ ਸਿੱਖ ਅਫਸਰ ਨੂੰ ਮਿਲਿਆ ਇਨਾਮ। ਦੇਖੋ, ਇਸ ਨੌਜਵਾਨ ਦੀ ਬੜੀ ਸਲਾਹੁਤਾ ਹੁੰਦੀ ਪਈ ਆ, ਬਹੁਤ ਸੋਭਾ ਹੁੰਦੀ ਪਈ ਆ। ਇਹਦਾ ਕਾਰਨ ਇਹ ਆ ਕਿ ਇਹਨੇ ਭੀੜ ਦੇ ਵਿੱਚੋਂ ਇੱਕ ਮੁਸਲਿਮ ਨੌਜਵਾਨ ਨੂੰ ਸੁਰੱਖਿਅਤ ਕੱਢ ਲਿਆ। ਜਦੋਂ ਭੀੜ ਇਸ ਤਰ੍ਹਾਂ ਕਿਸੇ ਘੇਰੇ ਨੂੰ ਪਾਉਂਦੀ ਆ ਤੇ ਉਸ ਘੇਰੇ ਚੋਂ ਬਚ ਕੇ ਨਿਕਲਣਾ, ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਆ, ਕਿਉਂਕਿ ਇੱਥੇ ਭੀੜਾਂ ਤੁਹਾਨੂੰ ਪਤਾ ਹੀ ਆ ਕਿ ਜਾਂ ਤੇ ਹੱਥਾਂ 'ਚ ਤਾੜੀਆਂ ਰੱਖਦੀਆਂ ਤੇ ਜਾਂ ਹੱਥਾਂ 'ਚ ਪੱਥਰ ਰੱਖਦੀਆਂ। ਇਹਨਾਂ ਭੀੜਾਂ ਤੋਂ ਬਚਣਾ ਬਹੁਤ ਔਖਾ ਹੋ ਜਾਂਦਾ, ਖਾਸ ਤੌਰ ਤੇ ਉਹਨਾਂ ਭੀੜਾਂ ਤੋਂ ਜਿਨ੍ਹਾਂ ਭੀੜਾਂ ਦੇ ਹੱਥ ਚੱਲਦੇ ਆ, ਸਿਰ ਨਹੀਂ ਚੱਲਦੇ। ਖੈਰ, ਇਹ ਜਿਹੜਾ ਨੌਜਵਾਨ ਹੈ ਇਹ ਉੱਤਰਾਖੰਡ ਪੁਲਿਸ ਦਾ ਮੁਲਾਜ਼ਮ ਸੀਗਾ। ਹੋਇਆ ਕਿ ਮੁਸਲਿਮ ਸਮੁਦਾਇ ਦਾ ਇੱਕ ਨੌਜਵਾਨ ਇੱਕ ਹਿੰਦੂ ਲੜਕੀ ਨੂੰ ਇੱਕ ਮੰਦਿਰ 'ਚ ਮਿਲਣ ਆਇਆ ਹੋਇਆ ਸੀਗਾ। ਜਿਸ ਗੱਲ ਦਾ ਪਤਾ ਆਸੇ ਪਾਸੇ ਲੱਗਿਆ, ਰੌਲਾ ਪੈ ਗਿਆ, ਉੱਥੇ ਭੀੜ ਜੁਟ ਗਈ। ਭੀੜ ਨੇ ਇਸ ਮੁੰਡੇ ਨੂੰ ਘੜੀਸ ਲਿਆ, ਪਰ ਐਨ ਮੌਕੇ ਤੇ ਗਗਨਦੀਪ ਨਾਂ ਦਾ ਇਹ ਮੁਲਾਜ਼ਮ ਜਿਹੜਾ ਸੀਗਾ ਉਹ ਉੱਥੇ ਆ ਪਹੁੰਚਿਆ। ਫਿਰ ਇਹਨੇ ਪਰਵਾਹ ਨਹੀਂ ਕੀਤੀ ਉਸ ਭੀੜ ਦੀ, ਹਾਲਾਂਕਿ ਪੁਲਿਸ ਵਾਲੇ ਤੇ ਉੱਥੇ ਹੋਰ ਵੀ ਸਨ, ਪਰ ਇਹ ਭੀੜ ਦੇ ਵਿੱਚ ਗਿਆ। ਇਸ ਭੀੜ ਦੇ ਵਿੱਚੋਂ ਇਹਨੇ ਚੀਰ ਕੇ ਉਸ ਮੁੰਡੇ ਨੂੰ ਕੱਢ ਲਿਆ। ਹਾਲਾਂਕਿ ਹਮਲਾ ਵੀ ਹੋਇਆ, ਇੱਕਾ ਦੁੱਕਾ ਲੋਕਾਂ ਨੇ ਹਮਲਾ ਕਰਨ ਦਾ ਯਤਨ ਵੀ ਕੀਤਾ, ਪਰ ਇਸ ਮੁੰਡੇ ਨੇ ਬੜੀ ਬਹਾਦਰੀ ਦੇ ਨਾਲ, ਬੜੀ ਜਾਂਬਾਜ਼ੀ ਦੇ ਨਾਲ ਉਸ ਮੁਸਲਿਮ ਨੌਜਵਾਨ ਨੂੰ ਉੱਥੋਂ ਕੱਢ ਲਿਆਂਦਾ। ਸੋ ਇਹ ਇੱਕ ਬਹੁਤ ਸ਼ਲਾਘਾਯੋਗ ਗੱਲ ਸੀਗੀ ਕਿ ਏਡੀ ਭੀੜ ਚੋਂ, ਜਿਹੜੀ ਭੀੜ ਕੇ ਖੂਨੀ ਹੋਈ ਪਈ ਸੀ, ਜਨੂਨੀ ਹੋਈ ਪਈ ਸੀ, ਏਡੀ ਭੀੜ ਚੋਂ ਵੀ ਇਹ ਮੁੰਡਾ ਉਸ ਮੁੰਡੇ ਨੂੰ ਕੱਢ ਲਿਆਇਆ। ਔਰ ਨਾ ਸਿਰਫ ਕੱਢ ਕੇ ਲਿਆਇਆ,
ਬਲਕਿ ਉਸ ਕੁੜੀ ਮੁੰਡੇ ਨੂੰ ਯਾਨੀ ਉਸ ਜੋੜੇ ਨੂੰ ਜਿਨ੍ਹਾਂ ਦੀ ਆਪਸ ਦੇ ਵਿੱਚ ਮਿੱਤਰਤਾ ਸੀਗੀ ਉਹਨਾਂ ਨੂੰ ਸੁਰੱਖਿਅਤ ਉਹਨਾਂ ਦੇ ਪਰਿਵਾਰਾਂ ਦੇ ਹਵਾਲੇ ਦੇ ਕਰ ਦਿੱਤਾ। ਤਾਂ ਹੁਣ ਉੱਥੋਂ ਦੀ ਗੌਰਮੈਂਟ ਨੇ ਇਹਨੂੰ ਗਗਨਦੀਪ ਨੂੰ ਪੁਰਸਕਾਰ ਦੇਣ ਦਾ ਫੈਸਲਾ ਕੀਤਾ। ਹਾਲਾਂਕਿ ਨਾਮ ਤੇ 2500 ਰੁਪਏ ਦੇਣਾ ਕਹਿੰਦੇ ਆ, ਪਰ ਫਿਰ ਵੀ ਇਹ ਨਾਮ ਤੇ ਵੈਸੇ ਉਦਾਂ ਹੀ ਵੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਕਿ ਨਾਂ ਦਾ ਤੇ ਥੱਪੜ ਵੀ ਬਹੁਤ ਆ, ਪਰ 2500 ਰੁਪਇਆ ਨਹੀਂ, ਇਹ ਸ਼ਾਇਦ ਜਿਹੜਾ ਪੁਰਾਤਨ ਸਿੱਖਾਂ ਦਾ ਕਿਰਦਾਰ ਆ ਉਹਦੀ ਆਧੁਨਿਕ ਪਰਿਭਾਸ਼ਾ ਤੇ ਮੋਹਰ ਆ ਕਿ ਹਾਲੇ ਵੀ ਉਹ ਜਿਹੜੀ ਆਧੁਨਿਕ ਪਰਿਭਾਸ਼ਾ ਸਾਡੇ ਸਾਹਮਣੇ ਸਾਡੇ ਸਮਾਜ ਦੇ ਵਿੱਚ ਵਿਚਰਦੀ ਆ। ਨੌਜਵਾਨ ਨੇ ਜੋ ਕੀਤਾ ਤੇ ਉਹਨੇ ਆਪਣੀ ਡਿਊਟੀ ਲਈ ਆ, ਪਰ ਜਿਸ ਤਰੀਕੇ ਦਾ ਉਹਨੇ ਹੌਸਲਾ ਦਿਖਾਇਆ, ਜਜ਼ਬਾ ਦਿਖਾਇਆ, ਉਹਦੇ ਚ ਸਾਰੇ ਮਾਣ ਕਰਦੇ ਆ ਕਿ ਸਿੱਖਾਂ ਦਾ ਕਿਰਦਾਰ ਹਾਲੇ ਵੀ ਨਰੋਇਆ, ਹਾਲੇ ਵੀ ਨਿੱਗਰ ਹੈਗਾ ਭਾਵੇਂ ਕਿਤੇ ਵਿਰਲਾ ਟਾਮਾ ਹੋਵੇ। ਜੀ ਜੀ। ਤੇ ਅਗਲੀ ਖਬਰ, ਡੇਰਾ ਸਰਸਾ ਖਿਲਾਫ ਕਾਨੂੰਨੀ ਸ਼ਿਕੰਜਾ ਹੋਰ ਸਖਤ ਹੋਇਆ। ਦੇਖੋ, ਇਹਦੀ ਸੁਣਵਾਈ ਚੱਲਦੀ ਪਈ ਆ ਹਾਈ ਕੋਰਟ ਦੇ ਵਿੱਚ। ਕਈ ਮਾਮਲੇ ਆ ਜਿਹੜੇ ਹਾਈ ਕੋਰਟ ਵਹਿੰਦਾ ਪਿਆ। 2-3 ਚੀਜ਼ਾਂ ਨੇ ਖਾਸ ਤੌਰ ਤੇ। ਪਹਿਲਾਂ ਕਿਹਨੇ ਮੰਗ ਕੀਤੀ ਸੀਗੀ ਗੁਰਮੀਤ ਰਾਮ ਨੇ ਕਿ ਮੈਨੂੰ ਮੋਬਾਈਲ ਤੇ ਜਾਂ ਫੋਨ ਤੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਜਾਵੇ, ਯਾਨੀ ਹਫ਼ਤੇ 'ਚ 35 ਮਿੰਟ ਤੇ ਇੱਕ ਰੋਜ਼ ਦੇ ਵਿੱਚ 5 ਮਿੰਟ ਮੈਨੂੰ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਅਲਾਓ ਕੀਤਾ ਜਾਵੇ। ਇਹ ਸਾਰੀ ਮੰਗ ਇਹਨੇ ਰੱਖੀ ਸੀਗੀ ਹਰਿਆਣੇ ਦੇ ਇੱਕ ਮੰਤਰੀ ਦੇ ਸਾਹਮਣੇ, ਜਿਹੜਾ ਕਿ ਜੇਲ੍ਹ ਦੇ ਦੌਰੇ ਤੇ ਗਿਆ ਸੀਗਾ। ਜੇਲ੍ਹ ਦੇ ਦੌਰੇ ਦਾ ਤੇ ਕਹਿੰਦੇ ਨਾ ਆ, ਅਸਲ ਦੇ ਵਿੱਚ ਦਰਸ਼ਨ ਮੇਲੇ ਤੇ ਉਹ ਇਹਦੇ ਕਰਨ ਗਿਆ ਸੀਗਾ। ਬਾਅਦ ਦੇ ਵਿੱਚ ਜਦੋਂ ਢੋਲ ਵੱਜ ਗਏ, ਰੌਲਾ ਪੈ ਗਿਆ ਬਹੁਤ ਜ਼ਿਆਦਾ। ਹੁਣ ਦੱਸਦੇ ਆ ਕਿ ਹਰਿਆਣਾ ਸਰਕਾਰ ਨੇ ਕਹਿਤਾ ਕਿ ਅਸੀਂ ਇਹਨੂੰ ਇਸ ਤਰ੍ਹਾਂ ਗੱਲਬਾਤ ਕਰਨ ਲਈ ਅਲਾਓ ਨਹੀਂ ਕਰ ਸਕਦੇ, ਕਿਉਂਕਿ ਹੋ ਸਕਦਾ ਕੱਲ ਨੂੰ ਕੋਈ ਬਖੇੜਾ ਖੜਾ ਹੋ ਜਾਵੇ। ਦੂਜੀ ਚੀਜ਼ ਇਹਦੇ ਨਾਲ ਹੀ ਜੁੜੀ ਇਹ ਆ ਕਿ ਇਹਨਾਂ ਨੇ ਜੋ ਉੱਥੇ ਹਸਪਤਾਲ ਖੋਲ੍ਹੇ ਹੋਏ ਸਨ ਡੇਰੇ ਦੇ ਵਿੱਚ, ਜਾਂ ਜਿਹੜੇ ਇਹਨਾਂ ਨੇ ਸਿੱਖਿਆ ਸੰਸਥਾਨ ਚਲਾਏ ਹੋਏ ਸੀਗੇ, ਤਾਂ ਉਹਦੇ ਲਈ ਹਾਈ ਕੋਰਟ ਨੇ ਇੱਕ ਪ੍ਰਬੰਧ ਕਰ ਦਿੱਤਾ। ਪ੍ਰਬੰਧ ਇਹ ਕੀਤਾ ਕਿ ਜਿਹੜੇ ਸਿੱਖਿਆ ਸੰਸਥਾਨ ਆ ਉਹ ਤੇ ਜਿੱਦਾਂ ਉੱਥੋਂ ਦਾ ਲੋਕਲ DAU ਹੁੰਦਾ, ਜਿਹਨੂੰ ਆਪਾਂ DEO ਕਹਿ ਦਿੰਦੇ ਹਾਂ, ਡਿਸਟ੍ਰਿਕਟ ਐਜੂਕੇਸ਼ਨ ਅਫਸਰ ਹੈ ਜਿਹੜਾ, ਇੱਕ ਉਹ, ਔਰ ਇਸ ਤੋਂ ਇਲਾਵਾ ਜਿਹੜਾ ਸੰਬੰਧਿਤ ਜ਼ਿਲ੍ਹੇ ਦਾ DC ਹੈ, ਉਹਨਾਂ ਦੀ ਨਿਗਰਾਨੀ 'ਚ ਇੱਕ ਕਮੇਟੀ ਬਣੂਗੀ। ਉਹ ਜਿਹੜੀ ਗਵਰਨਿੰਗ ਕਮੇਟੀ ਆ ਉਹ ਸਾਰਾ ਕੁਛ ਇਸ ਸੰਸਥਾਨ ਦਾ ਜਾਂ ਇਸ ਸਾਰੇ ਸੰਸਥਾਨਾਂ ਦਾ ਉਹ ਮਾਮਲਾ ਦੇਖੂਗੀ। ਇਸ ਤੋਂ ਇਲਾਵਾ ਜਿਹੜੇ ਹਸਪਤਾਲ ਆ, ਬਲੱਡ ਬੈਂਕ ਵਗੈਰਾ, ਉਹਨਾਂ ਦੀ ਨਿਗਰਾਨੀ ਵਾਸਤੇ ਵੀ CMO ਦੀ ਨਿਗਰਾਨੀ 'ਚ ਇਹਨਾਂ ਨੇ ਇੱਕ ਅਡਾਹਕ ਗਵਰਨਿੰਗ ਕਮੇਟੀ ਬਣਾਉਣ ਦਾ ਐਲਾਨ ਕੀਤਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਇਹਨਾਂ ਚੀਜ਼ਾਂ ਨੂੰ ਚੱਲਦੇ ਰੱਖੋ, ਹਾਲ ਦੀ ਘੜੀ ਚੱਲਦੇ ਰੱਖੋ, ਕਿਉਂਕਿ ਇਹਨਾਂ ਦੇ ਵਿੱਚ ਕੁਛ ਬੱਚੇ ਪੜ੍ਹਦੇ ਆ, ਉਹਨਾਂ ਦਾ ਭਵਿੱਖ ਹੈ ਜਿਹੜਾ ਉਹ ਬਚਿਆ ਰਹੂਗਾ। ਦੂਜਾ ਕਿ ਜਿੱਥੇ ਜਿੱਥੇ ਇਲਾਜ ਚੱਲਦਾ ਹੈ ਤਾਂ ਉਹ ਇਲਾਜ ਵੀ ਨਾ ਰੁਕੇ, ਇਲਾਜ ਵੀ ਪ੍ਰਭਾਵਿਤ ਨਾ ਹੋਵੇ। ਪਰ ਨਾਲ ਹਾਈ ਕੋਰਟ ਨੇ ਇਹ ਜ਼ਰੂਰ ਕਿਹਾ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਜਿਹੜੀਆਂ ਇਮਾਰਤ ਸਾਜ਼ੀਆਂ ਇਲੀਗਲ ਢੰਗ ਦੇ ਨਾਲ ਹੋਈਆਂ, ਗੈਰ ਕਾਨੂੰਨੀ ਢੰਗ ਦੇ ਨਾਲ ਹੋਈਆਂ, ਕਿ ਉਹਨਾਂ ਤੇ ਮੋਹਰ ਲੱਗ ਗਈ ਆ। ਉਹ ਚੀਜ਼ਾਂ ਆਪਣੀ ਥਾਂ ਤੇ ਹੀ ਚੱਲਣਗੀਆਂ। ਹਾਲਾਂਕਿ ਕੱਲ ਇਹ ਵੀ ਉੱਥੇ ਸਾਫ਼ ਹੋਇਆ ਕਿ ਜਿਹੜਾ ਇਹਨਾਂ ਨੇ ਪਿੰਡ ਵਸਾਇਆ ਹੋਇਆ ਸੀਗਾ, ਕਿਉਂਕਿ ਡੇਰਾ ਜਿਹੜਾ ਉਹ ਇੱਕ ਪਿੰਡ ਦੇ ਵਿੱਚ ਦੱਸਿਆ ਜਾਂਦਾ, ਔਰ ਉਸ ਪਿੰਡ ਦਾ ਨਾਮ ਜਿਹੜਾ ਉਹ ਸ਼ਾਹ ਸਤਨਾਮ ਰੱਖਿਆ ਗਿਆ, ਸ਼ਾਹ ਸਤਨਾਮਪੁਰਾ ਕਹਿ ਦਿੰਦੇ ਉਹਨੂੰ। ਤਾਂ ਉਹਦੇ ਬਾਰੇ ਵੀ ਕੱਲ ਸਰਕਾਰ ਨੇ ਜਾ ਕੇ ਜਿਹੜਾ ਜਵਾਬ ਦਾਖਲ ਕੀਤਾ ਉਹ ਵੀ ਹੈਰਾਨ ਕਰਦਾ। ਉਹ ਕਹਿੰਦੇ ਆ ਕਿ ਇਸ ਪਿੰਡ ਨੂੰ ਆਬਾਦੀ ਦੇ ਐਲਾਨਿਆ ਗਿਆ ਸੀਗਾ, ਪਰ ਅਸਲ ਦੇ ਵਿੱਚ ਉਹ DC ਹੈ ਜਿਹੜਾ ਉਸ ਸਮੇਂ ਦਾ ਤਤਕਾਲੀਨ DC, ਇਹਦੀ ਗਲਤੀ ਸੀ, ਕਿਉਂਕਿ ਆਬਾਦੀ ਦੇ ਪਿੰਡ ਸੀਗਾ ਜਿਹੜਾ ਉਹ ਨਾਲ ਦਾ ਪਿੰਡ ਸੀਗਾ ਬੇਗੂਪੁਰਾ, ਜਿਹਨੂੰ ਸ਼ਾਹਪੁਰ ਬੇਗੂ ਕਹਿ ਦਿੰਦੇ ਆ। ਸੋ ਉਹ ਕਹਿੰਦੇ ਆ ਕਿ ਨਾਲ ਦਾ ਪਿੰਡ ਸੀਗਾ ਆਬਾਦੀ ਦੇ, ਇਹ ਪਿੰਡ ਜਿਹੜਾ ਵਸਾਇਆ ਗਿਆ ਇਹ ਤੇ ਐਵੇਂ ਕਾਗਜ਼ਾਂ ਦੇ ਵਿੱਚ ਖੜਾ ਕਰ ਦਿੱਤਾ ਗਿਆ, ਪਿੰਡ ਵਾਲੀਆਂ ਸਹੂਲਤਾਂ ਦੇ ਦਿੱਤੀਆਂ ਗਈਆਂ। ਔਰ ਨਾਲ ਹੀ ਸਰਕਾਰ ਨੇ ਦੱਸਿਆ ਕਿ ਜਿਹੜਾ ਦੂਸਰਾ DC ਆਇਆ ਉਹਦੇ ਥਾਂ ਤੇ ਉਹਨੇ ਆ ਕੇ ਇਹਦੇ ਤੇ ਇਤਰਾਜ਼ ਵੀ ਕੀਤਾ, ਪਰ ਉਦੋਂ ਤੱਕ ਕਹਾਣੀ ਹੈ ਜਿਹੜੀ ਉਹ ਖਰਾਬ ਹੋ ਚੁੱਕੀ ਸੀ। ਖੈਰ, ਇਹਦੇ ਬਾਰੇ ਇਹਨਾਂ ਨੇ ਨਾਲ ਇਹ ਵੀ ਕਿਹਾ ਕਿ ਇਹ ਜਿਹੜੀ ਐਗਰੀਕਲਚਰ ਲੈਂਡ ਸੀਗੀ, ਜਿਹਨੂੰ ਪਿੰਡ ਦੇ ਤੌਰ ਤੇ ਕਨਵਰਟ ਕੀਤਾ ਗਿਆ ਕਿ ਇਹ ਪਿੰਡ ਵਸਾਇਆ ਜੀ ਅਸੀਂ, ਆਬਾਦੀ ਦੇ ਐਲਾਨਿਆ ਗਿਆ, ਜਦਕਿ ਉਹ ਪਿੰਡ ਨਹੀਂ ਸੀਗਾ, ਕਿਉਂਕਿ ਜ਼ਮੀਨ ਜਿਹੜੀ ਆ ਉਹ ਲਾਲ ਡੋਰੇ ਦੇ ਅੰਦਰ NAC ਕੀਤੀ ਗਈ। ਖੈਰ, ਇਹ ਵੀ ਸਾਫ਼ ਹੋ ਗਿਆ ਕਿ ਉੱਥੇ ਜਿਹੜਾ ਪਿੰਡ ਦਾ ਦਰਜਾ ਦਿੱਤਾ ਗਿਆ ਸੀਗਾ ਡੇਰੇ ਨੂੰ, ਉਹ ਵੀ ਇਲੀਗਲ ਸੀਗਾ, ਕਿਉਂਕਿ ਕੋਈ ਵੀ ਆਬਾਦੀ ਦੇ ਦਾ ਉੱਥੇ ਐਲਾਨ ਨਹੀਂ ਸੀ ਹੋਇਆ। ਦੂਸਰੀ ਗੱਲ ਕਿ ਹਰਿਆਣਾ ਸਰਕਾਰ ਆਪ ਹੀ ਆਪਣੇ ਕੰਮਾਂ ਤੇ ਮੋਹਰ ਲਾਈ ਜਾਂਦੀ ਆ, ਉੱਥੇ ਇਹ ਸਭ ਕੁਛ ਚੱਲਦਾ ਪਿਆ ਸੀ। ਇਹ ਸਰਕਾਰ ਸੁੱਤੀ ਪਈ ਸੀ। ਇਹ ਸਰਕਾਰ ਹੀ ਨਹੀਂ, ਜਿਹੜੀ ਪਿਛਲੀ ਸਰਕਾਰ ਹੈ ਜਾਗਦੀ ਉਹ ਵੀ ਨਹੀਂ ਸੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਕਿਤੇ ਇੱਕ ਅੱਧੇ ਮਹੀਨੇ ਦੇ ਵਿੱਚ ਤੇ ਵਾਪਰ ਨਹੀਂ ਗਈਆਂ, ਬਹੁਤ ਲੰਮੇ ਸਮੇਂ ਤੋਂ ਚੱਲਦੀਆਂ ਆਈਆਂ। ਖੈਰ,
ਹੁਣ ਇਹਨਾਂ ਤੇ ਸਕੰਜਾ ਜਿਹੜਾ ਉਹ ਇਸ ਕਰਕੇ ਵੀ ਕੱਸਿਆ ਗਿਆ ਕਿਉਂਕਿ ਇਹਨਾਂ ਨੇ ਮੰਗ ਕੀਤੀ ਸੀ ਜੀ ਸਾਡੇ ਬੈਂਕ ਅਕਾਊਂਟ ਫਰੀਜ਼ ਕੀਤੇ ਗਏ ਆ, ਉਹ ਸਾਨੂੰ ਆਪਰੇਟ ਕਰਨ ਦਾ ਅਧਿਕਾਰ ਦਿੱਤਾ ਜਾਵੇ ਕਿਉਂਕਿ ਸਾਡੇ ਜਿਹੜੇ ਉੱਥੇ ਮੁਲਾਜ਼ਮ ਕੰਮ ਕਰਦੇ ਆ ਸਿੱਖਿਆ ਸੰਸਥਾਨਾਂ 'ਚ ਜਾਂ ਸਿਹਤ ਸੰਸਥਾਨਾਂ 'ਚ ਉਹਨਾਂ ਦੀ ਤੇ ਤਨਖਾਹ ਰੁਕੀ ਪਈ ਆ। ਤਾਂ ਇਹਨਾਂ ਨੇ ਕਿਹਾ ਕਿ ਦੇਖੋ ਖਾਤੇ ਜਿਹੜੇ ਉਹ ਚਲਾਏ ਜਾਣਗੇ ਪਰ ਤੁਸੀਂ ਆਪਰੇਟ ਨਹੀਂ ਕਰੋਗੇ। ਜਿਹੜੀਆਂ ਗਵਰਨਿੰਗ ਕਮੇਟੀਆਂ ਬਣਨਗੀਆਂ ਉਹ ਗਵਰਨਿੰਗ ਬੋਡੀਆਂ ਹੀ ਇਹਨਾਂ ਖਾਤਿਆਂ ਨੂੰ ਆਪਰੇਟ ਕਰੂਗੀਆਂ, ਤੁਹਾਡੇ ਹੱਥ 'ਚ ਖਜ਼ਾਨੇ ਦੀ ਚਾਬੀ ਨਹੀਂ ਦਿੱਤੀ ਜਾਊਗੀ। ਨਾਲ ਇਹ ਕਿਹਾ ਗਿਆ ਕਿ ਦੇਖੋ ਜਿਹੜੀਆਂ ਇੱਥੇ ਸੰਸਥਾਨਾਂ ਚੱਲਦੀਆਂ ਸਨ ਚਾਹੇ ਸਿੱਖਿਆ ਨਾਲ ਜੁੜੀਆਂ ਚਾਹੇ ਸਿਹਤ ਨਾਲ ਜੁੜੀਆਂ, ਤਾਂ ਉਹਨਾਂ ਦੇ ਵਿੱਚ ਜਿੱਦਾਂ ਹੁਣ ਅਧਿਆਪਕ ਕੰਮ ਕਰਦੇ ਸੀ ਉਹਨਾਂ ਦਾ ਡਾਟਾ ਤੇ ਪਹੁੰਚ ਚੁੱਕਾ, ਪਰ ਜਿਹੜੇ ਡਾਕਟਰ ਆ ਕੇ ਉੱਥੇ ਇਲਾਜ ਕਰਦੇ ਸੀ ਮਰੀਜ਼ਾਂ ਦਾ ਉਹਨਾਂ ਦੀ ਸੂਚੀ ਕਿੱਥੇ ਆ, ਉਹ ਕਿੱਥੋਂ ਆਉਂਦੇ ਸਨ, ਉਹਨਾਂ ਦੀ ਕੀ ਕੁਆਲੀਫਿਕੇਸ਼ਨ ਆ, ਅਗਲੀ ਵਾਰੀ ਇਹ ਵੀ ਦੱਸੋ ਕਿ ਉਹ ਡਾਕਟਰ ਕੌਣ ਸਨ, ਕਿੱਥੋਂ ਆਉਂਦੇ ਸੀਗੇ ਉਹ ਡਾਕਟਰ, ਕਿਤੇ ਤੇ ਨਹੀਂ ਨੀਮ ਹਕੀਮ ਖਤਰਾ ਜਾਣ ਜਾਂ ਉਹਨਾਂ ਨੇ ਆਪ ਹੀ ਡਾਕਟਰ ਬਣਾਏ ਸੀਗੇ। ਸੋ ਉਹਦੇ ਬਾਰੇ ਵੀ ਸਰਕਾਰ ਨੇ ਰਿਪੋਰਟ ਤਲਬ ਕੀਤੀ ਆ, ਹੁਣ ਮੇਰੇ ਖਿਆਲ ਦੇ ਨਾਲ ਜਲਦੀ ਉਹ ਵੀ ਹਾਈ ਕੋਰਟ ਦੇ ਵਿੱਚ ਆ ਜਾਊਗੀ। ਪਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਜੋ ਪੰਚਕੂਲਾ ਦੇ ਵਿੱਚ ਵਾਪਰਿਆ ਸੀਗਾ, ਜਿਸ ਤਰੀਕੇ ਨਾਲ ਉੱਥੇ ਭੰਨਤੋੜ ਹੋਈ ਸੀ, ਅੱਗਜ਼ਨੀ ਹੋਈ ਸੀਗੀ, ਕਈ ਮੌਤਾਂ ਹੋ ਗਈਆਂ ਸੀਗਾ, ਤਾਂ ਉਹਦੇ ਵਿੱਚ ਦੱਸਦੇ ਇਹ ਆ ਕਿ ਜਿਹੜੀ ਇਹਨਾਂ ਨੇ ਕੱਲ ਉੱਥੇ ਜਵਾਬ ਤਲਬੀ ਕੀਤੀ ਆਪਣੀ, ਉਹਦੇ ਵਿੱਚ ਸਾਫ਼ ਕੀਤਾ ਹਾਈ ਕੋਰਟ ਨੂੰ ਕਿ ਦੇਖੋ ਜਿਹੜਾ ਦੇਸ਼ ਧਰੋਹ ਦਾ ਜਾਂ ਦੰਗੇ ਦਾ ਮਾਮਲਾ ਸੀਗਾ ਉਹਦੇ ਵਿੱਚ ਵੀ ਇਸ ਬੰਦੇ ਨੂੰ ਅਸੀਂ ਨਾਮਜ਼ਦ ਕੀਤਾ ਹੋਇਆ ਕਿਉਂਕਿ ਸਵਾਲ ਉੱਠਦੇ ਸਨ ਕਿ ਦੇਖੋ ਜੇ ਸਭ ਕੁਝ ਹੋਇਆ, ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਇਹਨਾਂ ਤੇ, ਭੰਨਤੋੜ ਦਾ ਮੁਕੱਦਮਾ ਦਰਜ ਕੀਤਾ ਗਿਆ, ਦੰਗੇ ਫਸਾਦ ਦਾ ਮੁਕੱਦਮਾ ਦਰਜ ਕੀਤਾ ਗਿਆ, ਤਾਂ ਫਿਰ ਗੁਰਮੀਤ ਰਾਮ ਰਹੀਮ ਨੂੰ ਇਸ ਮੁਕੱਦਮੇ ਤੋਂ ਪਾਸੇ ਕਿਉਂ ਰੱਖਿਆ ਜਾ ਰਿਹਾ? ਤਾਂ ਇਸ ਦੇ ਜਵਾਬ ਦੇ ਵਿੱਚ ਇਹਨਾਂ ਨੇ ਜਾ ਕੇ ਇਹ ਗੱਲ ਸਾਫ਼ ਕੀਤੀ ਆ ਕਿ ਚਾਰਜ ਸ਼ੀਟ ਦੇ ਵਿੱਚ 50ਵੇਂ ਦੋਸ਼ੀ ਦੇ ਤੌਰ ਤੇ ਇਹਦਾ ਨਾਮ ਆ ਤੇ ਜਲਦੀ ਪੁਲਿਸ ਇਹਦੇ ਤੋਂ ਪੁੱਛਗਿੱਛ ਕਰੂਗੀ ਜੀ। ਤੇ ਅਗਲੀ ਖਬਰ ਵੱਲ ਆਪਾਂ ਨਜ਼ਰ ਮਾਰੀਏ ਤਾਂ ਜਲ ਦੂਸ਼ਿਤ ਮਾਮਲਾ ਪਹਿਲੀ ਵਿਭਾਗੀ ਕਾਰਵਾਈ ਸਰਕਾਰ ਨੇ ਲਿਆਂਦੀ ਅਮਲ ਦੇ ਵਿੱਚ। ਦੇਖੋ ਜਲ ਦੂਸ਼ਿਤ ਦਾ ਮਾਮਲਾ ਬੜਾ ਵੱਡੇ ਪੱਧਰ ਤੇ ਇੱਥੇ ਗਰਮਾਇਆ ਹੋਇਆ। ਇਹਦੇ ਵਿੱਚ ਹੁਣ ਪਹਿਲੀ ਵਿਭਾਗੀ ਕਾਰਵਾਈ ਜਿਹੜੀ ਹੋਈ ਆ ਉਹ ਹੋਈ ਆ ਇੱਕ SDO ਤੇ ਦੂਸਰਾ ਹੈ ਐਕਸੀਐਨ। ਇਹ ਐਕਸੀਐਨ ਤੇ SDO ਜਿਹੜੇ ਇਹ ਦੋਵੇਂ ਸਸਪੈਂਡ ਕਰ ਦਿੱਤੇ ਗਏ ਵਾਤਾਵਰਨ ਮੰਤਰਾਂ ਦੇ ਵੱਲੋਂ ਕਿਉਂਕਿ ਇਹਨਾਂ ਨੇ ਦਸੰਬਰ ਔਰ ਮਾਰਚ ਦੇ ਵਿੱਚ ਇਹ ਰਿਪੋਰਟ ਦਿੱਤੀ ਸੀਗੀ ਕਿ ਸਭ ਅੱਛਾ ਚੱਲਦਾ ਪਿਆ, ਐਵਰੀਥਿੰਗ ਇਜ਼ ਓਕੇ। ਤਾਂ ਜਿਹੜੀਆਂ ਉਹ ਦੋ ਰਿਪੋਰਟਾਂ ਸੀ ਇਹਨਾਂ ਦੀਆਂ ਉਹਨਾਂ ਦੇ ਆਧਾਰ ਤੇ ਹੀ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਕਿ ਤੁਸੀਂ ਉੱਥੇ ਖਾਸ ਰਿਪੋਰਟਾਂ ਤਿਆਰ ਕਰਦੇ ਸੀ, ਰਿਪੋਰਟ ਤਿਆਰ ਕਰਨ ਗਏ ਤੁਸੀਂ ਨੋਟ ਤਿਆਰ ਕਰਦੇ ਸੀ ਉੱਥੇ ਕਿ ਜਿਹੜਾ ਆ ਸਭ ਕੁਝ ਵਾਪਰਦਾ ਪਿਆ ਸੀ ਤੁਹਾਨੂੰ ਨਜ਼ਰ ਨਹੀਂ ਆਇਆ। ਖੈਰ ਇਹਨਾਂ ਦੋਨਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ, ਪਰ ਇਹਨਾਂ ਦੋਨਾਂ ਨੂੰ ਸਸਪੈਂਡ ਕਰਕੇ ਦੂਸਰਿਆਂ ਨੂੰ ਬਚਾਇਆ ਕਦੋਂ ਜਾ ਰਿਹਾ ਇਹ ਵੱਡਾ ਸਵਾਲ ਆ ਕਿਉਂਕਿ ਦੇਖੋ ਇਸ ਫੈਕਟਰੀ ਦੇ ਅੰਦਰ ਜਿਹੜਾ ਸੀਰਾ ਸਟੋਰ ਕੀਤਾ ਜਾ ਰਿਹਾ ਸੀ ਉਹਦੀ ਕਿਤੋਂ ਵੀ ਅਪਰੂਵਲ ਨਹੀਂ ਸੀ ਲਈ ਗਈ। ਤਾਂ ਜਿਨ੍ਹਾਂ ਨੇ ਅਪਰੂਵਲ ਚੈੱਕ ਕਰਨੀ ਹੁੰਦੀ ਆ ਕਿ ਉਸ ਵਿਭਾਗ ਦੇ ਇਸ ਤਰ੍ਹਾਂ ਦੇ ਅਫਸਰ ਦੋਸ਼ੀ ਨਹੀਂ ਹੈ, ਉਹ ਜਿਹੜੀ ਅਪਰੂਵਲ ਦੇਣੀ ਹੁੰਦੀ ਆ ਉਹ ਐਕਸਾਈਜ਼ ਡਿਪਾਰਟਮੈਂਟ ਨੇ ਦੇਣੀ ਹੁੰਦੀ ਆ। ਤਾਂ ਐਕਸਾਈਜ਼ ਡਿਪਾਰਟਮੈਂਟ ਦੇ ਇਹ ਜਿਹੜੇ ਅਫਸਰ ਆ ਉਹਨਾਂ ਨੂੰ ਕਾਹਤੋਂ ਬਰੀ ਕੀਤਾ ਜਾ ਰਿਹਾ? ਫਿਰ ਦੂਜੀ ਚੀਜ਼ ਇਹ ਆ ਕਿ ਗੰਨਾ ਪੜਾਈ ਦਾ ਲਾਇਸੈਂਸ ਹੈ ਨਹੀਂ ਸੀ ਉਹਨਾਂ ਦੇ ਕੋਲ, ਦੱਸਦੇ ਆ ਕਿ ਉਹ ਗੰਨਾ ਫਿਰ ਵੀ ਪੀੜੀ ਜਾਂਦੇ ਸਨ। ਤੇ ਕੰਮ ਜਿਹੜਾ ਵੇਖਣਾ ਉਹ ਜਾ ਕੇ ਸ਼ੂਗਰਫੈਡ ਦਾ ਵੇਖਣਾ ਕੰਮ, ਤਾਂ ਸ਼ੂਗਰਫੈਡ ਨੇ ਕੀ ਆਪਣਾ ਕੰਮ ਵੇਖਿਆ ਉੱਥੇ? ਇਹ ਵੀ ਇੱਕ ਵੱਡਾ ਸਵਾਲ ਹੈ। ਫਿਰ ਉਹਨਾਂ ਤੇ ਕਿਉਂ ਨਹੀਂ ਕਾਰਵਾਈ? ਇਸ ਤੋਂ ਇਲਾਵਾ ਆ ਮੱਛੀ ਪਾਲਣ ਵਿਭਾਗ ਆ ਜਿਹਨੂੰ ਅੱਜ ਤੋਂ ਪੌਣੇ 2 ਮਹੀਨੇ ਪਹਿਲਾਂ ਇੱਕ ਠੇਕੇਦਾਰ ਨੇ ਚਿੱਠੀ ਲਿਖ ਦਿੱਤੀ ਸੀਗੀ ਕਿ ਭਾਈ ਇਹ ਜਿਹੜੀ ਫੈਕਟਰੀ ਆ ਇਹ ਗੰਦਮੰਦ ਸੁੱਟਦੀ ਆ ਬਿਆਸ ਦੇ ਵਿੱਚ ਜਿਹਦੇ ਨਾਲ ਮੱਛੀਆਂ ਬਹੁਤ ਮਰਦੀਆਂ ਪਈਆਂ, ਸਾਡਾ ਮਾਇਕ ਤੌਰ ਤੇ ਬਹੁਤ ਨੁਕਸਾਨ ਹੁੰਦਾ ਪਿਆ। ਤੇ ਹੁਣ ਉਹ ਵੀ ਸਵਾਲ ਉੱਠੂਗਾ ਕਿ ਜਿਹੜੇ ਬੰਦਿਆਂ ਕੋਲੇ ਪੌਣੇ 2 ਮਹੀਨੇ ਪਹਿਲਾਂ ਸੂਚਨਾ ਪਹੁੰਚ ਗਈ ਸੀਗੀ, ਸ਼ਿਕਾਇਤ ਪੁੱਜ ਗਈ ਸੀ, ਉਹਨਾਂ ਨੇ ਕਿਉਂ ਨਹੀਂ ਕਾਰਵਾਈ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ? ਵੀ ਇੱਕ ਵੱਡਾ ਸਵਾਲ ਆ। ਸੋ ਜ਼ਰੂਰਤ ਤੇ ਇਸ ਗੱਲ ਦੀ ਆ ਕਿ ਉਹਨਾਂ ਸਾਰਿਆਂ ਨੂੰ ਛਾਣਾ ਲੱਗੇ ਜਿਨ੍ਹਾਂ ਦੀ ਇਸ ਮਾਮਲੇ ਦੇ ਵਿੱਚ ਭੂਮਿਕਾ ਜਿਹੜੀ ਉਹ ਸ਼ੱਕੀ ਆ ਜਾਂ ਜਿਨ੍ਹਾਂ ਨੇ ਆਪਣੀ ਡਿਊਟੀ ਦੇ ਨਾਲ ਵਫਾ ਨਹੀਂ ਕੀਤੀ। ਸੋ ਇਹ ਦੋ ਸਸਪੈਂਡ ਕਰਕੇ ਅੱਖਾਂ ਪੂੰਝ ਦੇਣੀਆਂ ਲੋਕਾਂ ਦੀਆਂ ਗੱਲ ਨਹੀਂ ਬਣਦੀ। ਅਸਲ ਦੇ ਵਿੱਚ ਸਾਰਿਆਂ ਨੂੰ ਛਾਣਾ ਲੱਗਣਾ ਚਾਹੀਦਾ। ਜਿਨ ਆਪਣੀ ਭੂਮਿਕਾ ਸਹੀ ਢੰਗ ਦੇ ਨਾਲ ਅਦਾ ਨਹੀਂ ਕੀਤੀ ਉਹਨੂੰ ਸੇਕ ਲਾਜ਼ਮੀ ਲੱਗਣਾ ਚਾਹੀਦਾ ਜੀ। ਤੇ ਅਗਲੀ ਖਬਰ ਜੀ, ਸਾਨ ਨੇ ਨੌਜਵਾਨ ਦੀ ਧੌਣ ਦੇ ਆਰ ਪਾਰ ਕੀਤਾ ਸਿੰਘ ਤੇ ਮੌਤ ਹੋਈ। ਦੂਜੀ ਮੌਤ ਆ ਮੇਰੇ ਖਿਆਲ ਦੇ ਨਾਲ ਕਿੰਨਾ ਕੁ ਦਿਨਾਂ ਦੇ ਵਿੱਚ, ਕਿਉਂਕਿ ਇਸ ਤੋਂ ਪਹਿਲਾਂ ਦੁਰਗਿਆਣਾ ਮੰਦਿਰ ਦੇ ਕੋਲ ਅੰਮ੍ਰਿਤਸਰ ਦੇ ਵਿੱਚ ਇੱਕ ਬਜ਼ੁਰਗ ਸੈਰ ਕਰਦਾ ਪਿਆ ਸੀ
ਤੇ ਸੈਰ ਕਰਦੇ ਬਜ਼ੁਰਗ ਨੂੰ ਮਗਰੋਂ ਢੱਠਾ ਇਹੋ ਜਿਹਾ ਪਿਆ ਕਿ ਉਹਦੇ ਕੋਲ ਸੰਭਲਿਆ ਨਹੀਂ ਗਿਆ, ਬਜ਼ੁਰਗ ਮਰ ਗਿਆ ਸੀਗਾ। ਤੇ 3 ਕੁ ਦਿਨ ਪਏ ਆ ਮੋਗੇ ਦੇ ਵਿੱਚ ਆ ਜਿਹੜੀ ਸਾਡੇ ਇੱਥੇ ਰਾਤ ਲੰਘੀ ਆ। ਇਸ ਲੰਘੀ ਰਾਤ ਦੇ ਵਿੱਚ 2 ਮੁੰਡੇ ਫੈਕਟਰੀ ਚੋਂ ਕੰਮ ਕਰਕੇ ਪਰਤਦੇ ਪਏ ਸਨ ਤੇ 2 ਢੱਠੇ ਆਪਸ ਦੇ ਵਿੱਚ ਭਿੜੀ ਜਾਂਦੇ ਸੀਗੇ। ਜਦੋਂ ਉਹ ਸਾਹ ਭਿੜੀ ਜਾਂਦੇ ਸੀ, ਇਹ ਕੋਲੋਂ ਦੀ ਕੱਚੇ ਕਰਕੇ ਮੋਟਰਸਾਈਕਲ ਲੰਘਣ ਲੱਗੇ ਤੇ ਇੱਕ ਸਾਹ ਨੇ ਲਪੇਟੇ 'ਚ ਲੈ ਲਿਆ ਇਹਨਾਂ ਨੂੰ ਤੇ ਇੱਕ ਨੌਜਵਾਨ ਦੇ ਸਿੰਘ ਐਡੀ ਜ਼ੋਰ ਨਾਲ ਮਾਰਿਆ ਕਿ ਉਹਦੀ ਗਰਦਨ ਦੇ ਆਰ-ਪਾਰ ਕਰ ਗਿਆ। ਮੁੰਡਾ ਮਰ ਗਿਆ। ਮੁੰਡੇ ਦੀ ਉਮਰ ਮੇਰੇ ਖਿਆਲ ਦੇ ਨਾਲ 27-28 ਵਰਿਆਂ ਦੀ ਸੀਗੀ। ਮੁੰਡਾ ਮਰ ਗਿਆ, ਘਰ ਬਰਬਾਦ ਹੋ ਗਿਆ। ਇਹ ਦੇਖ ਲਓ ਕਿ 3 ਦਿਨਾਂ 'ਚ 2 ਮੌਤਾਂ ਜਿਹੜੀਆਂ ਅਵਾਰਾ ਪਸ਼ੂਆਂ ਕਰਕੇ ਹੋ ਗਈਆਂ। ਇਸ ਤੋਂ ਇਲਾਵਾ 3 ਮੌਤਾਂ ਪੰਜਾਬ ਦੇ ਵਿੱਚ ਹਫ਼ਤੇ ਜਿਹੜਾ ਲੰਘਿਆ ਹਫ਼ਤਾ, ਇਹ ਹਫ਼ਤੇ ਦੇ ਦੌਰਾਨ 3 ਮੌਤਾਂ ਜਿਹੜੀਆਂ ਉਹ ਕੁੱਤਿਆਂ ਕਰਕੇ ਹੋ ਗਈਆਂ, ਜਿਨ੍ਹਾਂ ਦੇ ਵਿੱਚ 2 ਬੱਚੇ ਸ਼ਾਮਲ ਸੀਗੇ। ਸੋ 5 ਮੌਤਾਂ ਜਿਹੜੀਆਂ ਉਹ ਅਵਾਰਾ ਕੁੱਤਿਆਂ ਕਰਕੇ ਔਰ ਅਵਾਰਾ ਪਸ਼ੂਆਂ ਕਰਕੇ ਹੋ ਗਈਆਂ ਇੱਕ ਹਫ਼ਤੇ 'ਚ। ਸੋ ਇਹ ਤੋਂ ਲੱਗਦਾ ਕਿ ਪੰਜਾਬੀ ਜਿਹੜੇ ਆ ਉਹ ਸ਼ਾਇਦ ਮਰਨ ਜੋਗੇ ਹੀ ਰਹਿ ਗਏ ਆ। ਕਦੇ ਸੜਕ ਹਾਦਸਿਆਂ 'ਚ ਉਹਨਾਂ ਦੀ ਮੌਤ, ਕਦੇ ਸਲਫਾਤ ਨਾਲ ਉਹਨਾਂ ਦੀ ਮੌਤ, ਕਦੇ ਰੱਸਿਆਂ ਨਾਲ ਝੂਲ ਕੇ ਉਹਨਾਂ ਦੀ ਮੌਤ, ਕਦੇ ਆਪੋ ਵਿੱਚ ਲੜ ਕੇ ਉਹਨਾਂ ਦੀ ਮੌਤ, ਕਦੇ ਚਿੱਟੇ ਨਾਲ ਮੌਤ, ਕਦੇ ਕਾਲੇ ਆਬ ਨਾਲ ਮੌਤ। ਸੋ ਇਹ ਸਾਰਾ ਕੁਛ ਹੈ ਜਿਹੜਾ ਪੰਜਾਬ ਦੇ ਵਿੱਚ ਵਾਪਰਦਾ ਪਿਆ। ਇਸ ਤੋਂ ਲੱਗਦਾ ਕਿ ਜੋ ਸਰਕਾਰ ਇੱਥੇ ਪੰਜਾਬ ਦੇ ਵਿੱਚ ਗਵਰਨ ਕਰਦੀ ਪਈ ਆ, ਉਹ ਸਿਰਫ ਤੇ ਸਿਰਫ ਆਪਣੇ ਕੰਮਕਾਰ ਦਾ, ਆਪਣੇ ਮਤਲਬ ਦਾ ਉਹਨਾਂ ਕੁ ਡੱਡਾ ਭੋਰ ਲੈਂਦੀ ਆ ਜਿੰਨਾ ਕੁ ਸਿਆਸੀ ਤੌਰ ਤੇ ਜ਼ਰੂਰੀ ਹੁੰਦਾ, ਜਦ ਕਿ ਜੋ ਸਮਾਜੀ ਤੌਰ ਤੇ ਉਹਦੇ ਫਰਜ਼ ਆ ਕਿ ਸਰਕਾਰ ਦੇ ਤੌਰ ਤੇ ਉਹ ਸਾਰੇ ਫਰਜ਼ ਅਦਾ ਕਰਨ 'ਚ ਕਿਤੇ ਨਾ ਕਿਤੇ ਇਹ ਸਰਕਾਰ ਜਿਹੜੀ ਆ ਬਿਲਕੁਲ ਸਿਰ ਸਾਬਤ ਹੋ ਰਹੀ ਆ। ਸੋ ਇਹ ਦੇਖਣਾ ਹੁਣ ਜ਼ਰੂਰੀ ਆ। ਦੇਖੋ ਇਹੋ ਜਿਹੇ ਸ਼ਹਿਰ ਜਿੱਦਾਂ ਇਹ ਮੋਗੇ ਦੇ ਵਿੱਚ ਵਾਪਰਿਆ ਕੱਲ ਹਾਦਸਾ, ਅੱਗੇ ਮੈਂ ਤੁਹਾਨੂੰ ਅੰਮ੍ਰਿਤਸਰ ਦਾ ਉਦਾਹਰਨ ਦੇ ਕੇ ਦੱਸਿਆ ਕਿ ਅੰਮ੍ਰਿਤਸਰ 'ਚ ਘਟਨਾ ਵਾਪਰੀ। ਇਹ ਏਦਾਂ ਦੇ ਸ਼ਹਿਰ ਆ ਜਿਨ੍ਹਾਂ ਨੂੰ ਆਪਾਂ ਨਿਗਮ ਕਹਿ ਦਿੰਦੇ ਹਾਂ। ਤਾਂ ਨਿਗਮਾਂ ਦੇ ਵਿੱਚ ਪ੍ਰਾਪਰਟੀ ਟੈਕਸ ਦਿੰਦੇ ਹੋ, ਤੁਸੀਂ ਹਾਊਸ ਟੈਕਸ ਦਿੰਦੇ ਹੋ, ਪਤਾ ਨਹੀਂ 36 ਕਿਸਮ ਦੇ ਟੈਕਸ ਦਿੰਦੇ ਹੋ। ਇੰਨੇ ਟੈਕਸ ਦੇ ਕੇ ਬੰਦਾ ਫਿਰ ਵਿਵਸਥਾ ਦੇ ਹੱਥੋਂ ਕਤਲ ਹੋ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਇਹ ਸ਼ਰਮਨਾਕ ਆ। ਲੋਕ ਜਿਹੜੇ ਕਿ ਇਹੋ ਜਿਹੀਆਂ ਤਰਾਸਦੀਆਂ ਦੇ ਸ਼ਿਕਾਰ ਹੁੰਦੇ ਆ, ਮੇਰੇ ਖਿਆਲ ਦੇ ਨਾਲ ਕਰਤਾਰ ਦਾ ਭਾਣਾ ਮੰਨ ਕੇ ਬਹਿਣ ਦੀ ਥਾਂ ਤੇ ਉਹਨਾਂ ਨੂੰ ਚਾਹੀਦਾ ਕਿ ਉਹ ਅਦਾਲਤਾਂ 'ਚ ਜਾ ਕੇ ਇਹਨਾਂ ਨੂੰ ਚੈਲੰਜ ਕਰਨ ਕਿ ਜਦੋਂ ਹਰੇਕ ਕਿਸਮ ਦਾ ਤੁਸੀਂ ਸਾਥੋਂ ਟੈਕਸ ਲੈਂਦੇ ਹੋ, ਹਰੇਕ ਕਿਸਮ ਦੀ ਤੁਹਾਨੂੰ ਸਹੂਲਤ ਸਾਨੂੰ ਦੇਣੀ ਚਾਹੀਦੀ ਆ। ਜੇ ਤੁਹਾਡੀ ਵਿਵਸਥਾ ਕੋਈ ਸਾਡਾ ਬੰਦਾ ਮਾਰਦੀ ਆ ਤਾਂ ਉਹਦੇ ਲਈ ਸਿੱਧੇ ਤੌਰ ਤੇ ਤੁਸੀਂ ਜ਼ਿੰਮੇਵਾਰ ਹੋ ਜੀ। ਤੇ ਅਗਲੀ ਖਬਰ ਜੀ, ਵਿਦੇਸ਼ਾਂ 'ਚ ਬੈਠੇ ਅਫਸਰਾਂ ਦੇ ਆਏ ਦਿਨ ਮਾੜੇ। ਵੇਖੋ ਸਾਡੇ ਇੱਥੇ ਦਾ ਸਿਸਟਮ ਇਹੋ ਜਿਹਾ ਕਿ ਕਈ ਅਫਸਰ ਨੌਕਰੀ ਪੰਜਾਬ 'ਚ ਕਰਦੇ ਆ, ਫਿਰ ਇੱਕ ਸਪੈਸ਼ਲ ਲੀਵ ਹੁੰਦੀ ਹੈ ਜਿਹਨੂੰ ਐਕਸ ਇੰਡੀਆ ਲੀਵ ਕਹਿ ਦਿੰਦੇ ਆ, ਉਹ ਲੈ ਕੇ ਤੁਰੋਂ ਵਿਦੇਸ਼ 'ਚ ਜਾਂਦੇ ਆ। ਕਈ ਉੱਥੇ ਜਾ ਕੇ ਗ੍ਰੀਨ ਕਾਰਡ ਵਗੈਰਾ ਵੀ ਲੈ ਲੈਂਦੇ ਆ, ਰਿਟਰਨਾਂ ਵੀ ਉੱਧਰ ਜਾ ਕੇ ਭਰਨ ਲੱਗ ਪੈਂਦੇ ਆ। ਪਰ ਇੱਥੇ ਬੈਠਿਆਂ ਦੀ ਉਹਨਾਂ ਦੀ ਨੌਕਰੀ ਚੱਲਦੀ ਰਹਿੰਦੀ ਆ ਸਾਲਾਂ ਬੱਧੀ, ਔਰ ਜਿਹੜੀ ਉਹਨਾਂ ਦੀ ਲੀਵ ਹੁੰਦੀ ਆ ਉੱਥੇ ਬੈਠਿਆਂ ਦੀ ਐਕਸਟੈਂਡ ਹੋ ਜਾਂਦੀ ਆ, ਐਕਸਟੈਂਸ਼ਨ ਮਿਲ ਜਾਂਦੀ ਆ। ਜਦ ਕਿ ਸਾਰਾ ਕੁਛ ਗਲਤ ਹੋ ਰਿਹਾ। ਹੁਣ ਸਰਕਾਰ ਬਦਲੀ ਆ, ਕੁਛ ਚੀਜ਼ਾਂ ਜਿਹੜੀਆਂ ਬਾਹਰ ਨਿਕਲੀਆਂ ਨੇ, ਖਾਸ ਤੌਰ ਤੇ ਸਿਹਤ ਵਿਭਾਗ ਨਾਲ ਜੁੜਿਆ ਇੱਕ ਬਹੁਤ ਵੱਡਾ ਖੁਲਾਸਾ ਕਿ ਇਹਨਾਂ ਦੇ ਮੈਡੀਕਲ ਆਫਿਸਰ ਜਿਹੜੇ 20 ਸਟਾਫ ਨਰਸਿਸ 75 ਦੇ ਕਰੀਬ, ਜੂਨੀਅਰ ਅਸਿਸਟੈਂਟ ਕਲੈਰੀਕਲ ਪੋਸਟਾਂ ਵਾਲੇ 14, ਮੈਡੀਕਲ ਲੈਬ ਟੈਕਨੀਸ਼ੀਅਨ 5, ਰੇਡੀਓਗ੍ਰਾਫਰ 3, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ 19 ਜਿਹੜੇ ਆ ਉਹ ਇਸ ਸਮੇਂ ਵਿਦੇਸ਼ਾਂ 'ਚ ਬੈਠੇ ਆ ਐਕਸ ਇੰਡੀਆ ਲੀਵ ਲੈ ਕੇ। ਔਰ ਕਮਾਲ ਦੀ ਗੱਲ ਇਹ ਆ ਕਿ ਇੱਕ ਇਹੋ ਜਿਹੀ ਵੀ ਬੀਬੀ ਦਾ ਮਾਮਲਾ ਸਾਹਮਣੇ ਆਉਂਦਾ ਪਿਆ ਜਿਹੜੀ ਕੈਨੇਡਾ ਦੇ ਵਿੱਚ ਗਈ ਪਹਿਲਾਂ 2004 ਤੋਂ 7 ਤੱਕ, ਫਿਰ ਬਾਅਦ ਦੇ ਵਿੱਚ ਦੁਬਾਰਾ ਕੈਨੇਡਾ ਗਈ। ਉਹਨੇ ਜਾ ਕੇ ਉੱਧਰ ਰਿਟਰਨ ਭਰੀ ਹੋਈ ਆ ਔਰ ਉਸੇ ਰਿਟਰਨ ਦੇ ਆਧਾਰ ਤੇ ਆਪਣੀ ਬੇਟੀ ਨੂੰ ਇੱਥੇ MBBS ਦੇ ਵਿੱਚ ਦਾਖਲਾ ਦਿਵਾਇਆ NRI ਕੋਟੇ ਦੇ ਵਿੱਚ। ਪਰ ਬਾਵਜੂਦ ਇਸ ਦੇ ਉਸ ਬੀਬੀ ਦੀ ਨੌਕਰੀ ਵਾਲਾ ਮੀਟਰ ਹੈ ਜਿਹੜਾ ਉਹ ਘੁੱਕੀ ਜਾਂਦਾ। ਸੋ ਇਹਨਾਂ ਨੇ ਹੁਣ ਸਖਤਾਈ ਕੀਤੀ ਹੈ, ਕਹਿੰਦੇ ਕਿ ਇਸ ਤਰ੍ਹਾਂ ਅਸੀਂ ਨਹੀਂ ਚੱਲਣ ਦੇਵਾਂਗੇ। ਕਿਸੇ ਦੀ ਜਿਹੜੀ ਐਕਸ ਇੰਡੀਆ ਲੀਵ ਆ ਉਹ ਐਕਸਟੈਂਡ ਨਹੀਂ ਹੋਊਗੀ, ਔਰ ਜਿਹੜੇ ਖਾਸ ਤੌਰ ਤੇ ਉੱਥੇ ਜਾ ਕੇ ਗ੍ਰੀਨ ਕਾਰਡ ਵਗੈਰਾ ਲੈ ਚੁੱਕੇ ਆ ਉਹਨਾਂ ਲਈ ਤੇ ਕੋਈ ਰਿਆਇਤ ਨਹੀਂ ਹੋਊਗੀ। ਸੋ ਨਾ ਹੀ ਇਹ ਕਹਿੰਦੇ ਕਿ ਹੁਣ ਇਸ ਤਰ੍ਹਾਂ ਦੀ ਛੇਤੀ ਕੀਤਿਆਂ ਛੁੱਟੀ ਮਿਲੂਗੀ, ਕਿਉਂਕਿ ਕਾਇਦਾ ਜਿਹੜਾ ਉਹ ਬਹੁਤ ਸਖਤ ਕਰਾਂਗੇ। ਪਰ ਇਹਦੇ ਵਿੱਚ ਜੇ ਆਪਾਂ ਨੇਮ ਦੇਖੀਏ, ਨੇਮ ਤੇ ਇਹੋ ਹੀ ਆ ਕਿ ਜੇ ਮੰਨ ਲਓ ਐਕਸ ਇੰਡੀਆ ਲੀਵ ਕਿਸੇ ਨੇ ਐਕਸਟੈਂਡ ਕਰਾਉਣੀ ਆ ਤਾਂ ਉਹਨੂੰ ਇੱਥੇ ਆਉਣਾ ਪਊਗਾ। ਪਰ ਬਾਵਜੂਦ ਇਸ ਦੇ ਕਿ ਇਹੋ ਜਿਹਾ ਨੇਮ ਕਾਇਦਾ ਮੌਜੂਦ ਆ,
ਦੱਸਦੇ ਕਿ ਬਹੁਤ ਸਾਰੇ ਅਫਸਰ ਉੱਥੇ ਬੈਠੇ ਬਹੁਤ ਸਾਰੇ ਅਧਿਕਾਰੀ ਉੱਥੇ ਬੈਠੇ ਆਪਣੀ ਲੀਵ ਜਿਹੜੀ ਆ ਉਹ ਐਕਸਟੈਂਡ ਕਰਾਈ ਜਾਂਦੇ ਆ। ਹੁਣ ਉਹ ਉੱਥੇ ਬਹਿ ਕੇ ਆਪ ਤੇ ਆਪਰੇਟ ਨਹੀਂ ਕਰੀ ਜਾਂਦੇ ਇਸ ਸਿਸਟਮ ਨੂੰ। ਉਹਦਾ ਮਤਲਬ ਆ ਕਿ ਇੱਥੇ ਬੈਠੇ ਸਿਸਟਮ 'ਚ ਬੈਠੇ ਕੁਝ ਭ੍ਰਿਸ਼ਟ ਲੋਕ ਜਿਹੜੇ ਆ ਉਹ ਉਹਨਾਂ ਦੀ ਹੈਲਪ ਕਰੀ ਜਾਂਦੇ ਆ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਜੇ ਤੁਸੀਂ ਉਹਨਾਂ ਤੇ ਕਾਰਵਾਈ ਕਰੋਗੇ ਤੇ ਜਿਹੜੇ ਉਧਰਲੇ ਡਾਲਰਾਂ ਨੂੰ ਇੱਧਰ ਰੁਪਈਆਂ 'ਚ ਤਬਦੀਲ ਕਰਕੇ ਆਪਣਾ ਲੱਸੀ ਪਾਣੀ ਕਰਦੇ ਆ, ਕਾਰਵਾਈ ਉਹਨਾਂ ਤੇ ਵੀ ਹੋਣੀ ਚਾਹੀਦੀ ਆ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਇਸ ਖਬਰਾਂ ਦੇ ਬੁਲੇਟਿਨ ਦੇ ਵਿੱਚ ਜੁੜੇ ਜੀ। ਜੀ ਮਿਹਰਬਾਨੀ ਜੀ। ਤੇ ਸਰੋਤਿਓ, ਇਹ ਸੀਗਾ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਮਿੰਟੂ ਗੁਰੂਸਰੀਆ ਜੀ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ। ਤੇ ਹੁਣ ਲੈਂਦੇ ਜੀ ਤੁਹਾਡੇ ਤੋਂ ਇਜਾਜ਼ਤ ਤੇ ਮਿਲਾਂਗੇ ਅਗਲੇ ਖਬਰਾਂ ਦੇ ਬੁਲੇਟਿਨ ਦੇ ਵਿੱਚ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।